ਜਿਹੜਾ ਇਹ ਅਦਿੱਤਿਆ ਇੰਸਾਂ ਸੀ ਉਹ ਸਾਰੀ ਇਸ ਵਿਉਂਤਬੰਦੀ ਦਾ ਕੇਂਦਰੀ ਸੂਤਰਧਾਰ ਸੀਗਾ। ਜੇਕਰ ਸਿੱਖ ਦਸ਼ਮੇਸ਼ ਪਿਤਾ ਅੱਖਰ ਵਰਤਦੇ ਆ ਤਾਂ ਤੁਸੀਂ ਪਿਤਾ ਜੀ ਅੱਖਰ ਡੇਰਾ ਮੁਖੀ ਲਈ ਵਰਤਣਾ ਸ਼ੁਰੂ ਕਰ ਦਿੱਤਾ। ਜੇ ਸਿੱਖ ਗੁਰਦੁਆਰਾ ਅੱਖਰ ਵਰਤਦੇ ਆ ਤੁਸੀਂ ਨਾਮ ਚਰਚਾ ਘਰ ਲੈ ਜਾਂਦਾ। ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਦੇਹਧਾਰੀ ਡੇਰਾ ਦੇ ਜਾਲ ਵਿੱਚ ਫਸਾਉਣ ਦੇ ਚੱਕਰ ਦੇ ਵਿੱਚ ਅਦਿੱਤਿਆ ਇੰਸਾਂ ਨੇ ਜੋ ਕੁਝ ਕੀਤਾ ਕਤਰਿਆ। ਭਨਿਆਰੇ ਵਾਲੇ ਦਾ ਪਖੰਡ ਕਿਸੇ ਹੋਰ ਲੈਵਲ ਤੇ ਸੀ, ਉਹਦੇ ਚ ਭੌਂਡਾਪਣ ਫੂਫੜਪੁਣਾ ਜ਼ਿਆਦਾ ਸੀ। ਅਦਿੱਤਿਆ ਇੰਸਾਨ ਨੂੰ ਮੋਹਰੇ ਲਾ ਕੇ ਭਾਰਤੀ ਖੁਫੀਆ ਏਜੰਸੀਆਂ ਨੇ ਜੋ ਪਖੰਡ ਖੜਾ ਕੀਤਾ ਉਹ ਸਿੱਖ ਫਲਸਫੇ ਤੇ ਸਿੱਖ ਧਰਮ ਦਾ ਨਾਸ਼ ਕਰਨ ਦੇ ਲਈ ਉਹੋ ਜਿਹਾ ਇੱਕ ਹਮਲਾ ਸੀ ਜਿਵੇਂ ਦੇ ਹਮਲੇ ਕਦੇ ਨਾਦਰ ਸ਼ਾਹ, ਕਦੇ ਮੱਸੇ ਰੰਗੜ, ਕਦੇ ਅਬਦਾਲੀ ਤੇ ਕਦੇ ਇੰਦਰਾ ਵਰਗਿਆਂ ਨੇ ਕੀਤੇ। ਤੇ ਜਿਵੇਂ ਆ ਜਨਾਨੀ ਨੇ ਪਿੰਡ ਜੌਲੀਆਂ ਨੇੜੇ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਉੱਤੇ ਪੈਟਰੋਲ ਸੜਕ ਕੇ ਅੱਗ ਲਾਈ ਆ। ਬੇਅਦਬੀ ਦੇ ਦੋਸ਼ਾਂ ਨਾਲ ਸੰਬੰਧਿਤ ਕੇਸਾਂ ਵਿੱਚ 4-5 ਮਹੀਨੇ ਦੇ ਵਿੱਚ ਬੰਦਿਆਂ ਨੂੰ ਜ਼ਮਾਨਤ ਦੇ ਕੇ ਘਰੇ ਭੇਜ ਦਿੱਤਾ ਜਾਂਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਜੌਲੀਆਂ ਭਵਾਨੀਗੜ੍ਹ ਦੇ ਨੇੜੇ ਆ। ਉੱਥੇ ਇੱਕ ਬਹੁਤ ਦਰਦਨਾਕ ਹੌਲਨਾਕ ਘਟਨਾ ਜਿਹੜੀ ਆ ਉਹ ਵਾਪਰੀ ਹੈ। ਪਿੰਡ ਦੀ ਇੱਕ ਜਨਾਨੀ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਪੈਟਰੋਲ ਛਿੜਕ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਜਿਹੜਾ ਸਮਾਨ ਉਹਨੂੰ ਭੇਟ ਕਰਤਾ, ਅੱਗ ਲਾ ਦਿੱਤੀ। ਬਾਅਦ ਵਿੱਚ ਉਹ ਜਨਾਨੀ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਵਾ। ਤੇ ਪਿੰਡ ਦੀ ਜਿਹੜੀ ਸੰਗਤ ਆ ਭਵਾਨੀਗੜ੍ਹ ਰੋਡ ਇਸ ਵੇਲੇ ਜਾਮ ਕਰੀ ਬੈਠੀ ਆ ਤੇ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਨੂੰ ਉੱਥੇ ਪਹੁੰਚਣ ਦਾ ਸੱਦਾ ਦਿੱਤਾ ਤੇ ਤਕਰੀਬਨ ਆਸੇ-ਪਾਸਿਓਂ ਬੜੀ ਵੱਡੀ ਗਿਣਤੀ ਵਿੱਚ ਲੋਕਲ ਸੰਗਤਾਂ ਦਾ ਪਹੁੰਚ ਵੀ ਰਹੀਆਂ ਨੇ ਤੇ ਬਹੁਤ ਦੂਰੋਂ ਵੀ ਸਿੱਖ ਸੰਗਤਾਂ ਜਿਹੜੀਆਂ ਨੇ ਉਸ ਇਲਾਕੇ ਵੱਲ, ਉਸ ਪਿੰਡ ਵੱਲ ਜਾ ਰਹੀਆਂ। ਇਹ ਜਿਹੜੀ ਬੇਅਦਬੀਆਂ ਜਾਂ ਇਸ ਤਰ੍ਹਾਂ ਪੈਟਰੋਲ ਪਾ ਕੇ ਅੱਗ ਲਾ ਦੇਣਾ ਜਾਂ ਇਸ ਤਰ੍ਹਾਂ ਇਹ ਸਾਰਾ ਜਿਹੜਾ ਚੱਲ ਰਿਹਾ, ਇਹਦੇ ਬਾਰੇ ਮੈਂ ਪਿਛਲੇ ਦਿਨੀ ਵੀ ਇੱਕ ਗੱਲ ਕੀਤੀ ਸੀ ਵੀ ਇਹ ਐਵੇਂ ਨਹੀਂ ਵਾਪਰ ਰਹੇ। ਇਹਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਆ ਜਿਹਦੇ ਪਿੱਛੇ ਭਾਰਤੀ ਹਕੂਮਤ ਦੀਆਂ ਖੁਫੀਆ ਏਜੰਸੀਆਂ ਦੇ ਨੈਟਵਰਕ ਤੋਂ ਇਲਾਵਾ ਹੋਰ ਬਹੁਤ ਕੁਝ ਜੁੜਿਆ ਹੋਇਆ। ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਡੇਰਾ ਸਰਸਾ ਦਾ ਅਦਿੱਤਿਆ ਇੰਸਾਂ ਹੁੰਦਾ ਸੀ। ਅਦਿੱਤਿਆ ਇੰਸਾਂ ਜਾਂ ਅਦਿੱਤਿਆ ਨਾਂ ਦਾ ਉਹ ਬੰਦਾ ਤੁਹਾਡੇ ਚੇਤਿਆਂ 'ਚ ਉਸ ਗੱਲ ਨਾਲ ਆਏਗਾ ਜਦੋਂ ਸਲਾਦਪੁਰਾ ਕਾਂਡ ਹੋਇਆ। ਉਸ ਤੋਂ ਬਾਅਦ ਵਿੱਚ ਨਿਊਜ਼ ਚੈਨਲਾਂ ਦੇ ਉੱਤੇ ਡੇਰੇ ਦਾ ਪੱਖ ਰੱਖਣ ਲਈ ਅਦਿੱਤਿਆ ਇੰਸਾਂ ਨੂੰ ਪੇਸ਼ ਕੀਤਾ ਜਾਂਦਾ ਸੀ। ਜਿਸ ਲਹਿਜੇ ਵਿੱਚ, ਜਿਸ ਧੜੱਲੇ ਨਾਲ ਉਹ ਡੇਰੇ ਦਾ ਪੱਖ ਰੱਖਦਾ ਰਿਹਾ, ਜਿਸ ਤਰੀਕੇ ਨਾਲ ਉਹ ਸਿੱਖੀ ਨੂੰ, ਸਿੱਖ ਪਰੰਪਰਾਵਾਂ ਨੂੰ, ਸਿੱਖ ਆਸਥਾ ਨੂੰ, ਸਿੱਖ ਜਜ਼ਬਾਤਾਂ ਨੂੰ ਕੰਪੀਟੀਟ ਕਰਦਾ ਰਿਹਾ, ਜਲੀਲ ਕਰਦਾ ਰਿਹਾ, ਛੋਟਾ ਦਿਖਾਉਂਦਾ ਰਿਹਾ, ਉਹ ਸਾਰੀ ਗੱਲਬਾਤ ਦੇ ਮੌਕੇ ਸਾਡੇ ਬੰਦਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਸੀ ਕਿ ਜਿਹੜਾ ਡਾਇਰੈਕਟਰ ਵਾ ਤੇ ਜਿਹੜਾ ਐਕਟਰ ਵਾ ਉਹਦੇ 'ਚ ਫਰਕ ਕੀ ਹੈ। ਜਿਹੜਾ ਐਕਟਰ ਵਾ ਡੇਰਾ ਮੁਖੀ, ਉਹ ਤਾਂ ਮੋਢੀ ਸੀਗਾ। ਉਹਨੇ ਜੋ ਕੁਝ ਕੀਤਾ ਕਤਰਿਆ ਉਹ ਲੋਕਾਂ ਦੇ ਸਾਹਮਣੇ ਸੀ। ਅਖੀਰ ਵੋਟ ਬੈਂਕ ਦੀ ਰਾਜਨੀਤੀ ਦੇ ਤਹਿਤ ਜਾਂ ਆਪਦੀਆਂ ਕਰਤੂਤਾਂ ਦੇ ਤਹਿਤ ਉਹ ਜੇਲ੍ਹ ਯਾਤਰਾ ਤੇ ਚਲੇ ਜਾਣਾ ਸੀ, ਚਲੇ ਗਏ। ਉਹਨੂੰ ਅਜੇ ਵੀ ਵਰਤਿਆ ਜਾ ਰਿਹਾ। ਭਾਜਪਾ ਨੇ ਵੋਟਾਂ ਦੇ ਲਈ ਉਹਦੀ ਡੇਰੇ ਦੀ ਸਾਖ ਨੂੰ ਜਿੰਨਾ ਕੁ ਹੈ ਉਹ ਵਰਤਾਉਣ ਦੇ ਚੱਕਰ 'ਚ ਲੱਗੇ ਹੋਏ ਆ, ਸਾਰਿਆਂ ਨੂੰ ਪਤਾ। ਪਰ ਜਿਵੇਂ ਪਿੱਛੇ ਜੇ ਇੱਕ ਆਸ਼ਰਮ ਨਾਂ ਦਾ ਸੀਰੀਅਲ ਜਿਹਦੇ ਵਿੱਚ ਧਰਮਿੰਦਰ ਦਾ ਜਿਹੜਾ ਛੋਟਾ ਮੁੰਡਾ ਬੋਬੀ ਦਿਓਲ ਆ ਉਹ ਵੀ ਸੀ ਤੇ ਹੋਰ ਵੀ ਕਈ ਕਲਾਕਾਰਾਂ ਨੇ ਕੀਤਾ, ਉਹਦੀ ਬੜੀ ਚਰਚਾ ਰਹੀ। ਉਹਦੇ 'ਚ ਜਿਵੇਂ ਉਹ ਕਹਾਣੀ ਨੂੰ ਦਿਖਾਇਆ ਗਿਆ, ਬੇਸ਼ੱਕ ਆਸ਼ਰਮ ਸੀਰੀਅਲ ਦੀ ਜਿਹੜੀ ਕਥਾ, ਪਟ ਕਥਾ, ਉਹਦੇ ਵਿੱਚ ਸਾਰੀ ਤਾਂ ਉਵੇਂ ਨਹੀਂ ਹੈਗੀ ਕਿ ਆਪਾਂ ਕਹਿ ਦਈਏ ਵੀ ਡੇਰਾ ਸਰਸਾ ਦੇ ਆਧਾਰ ਤੇ ਬਣਾਈ ਆ, ਪਰ
ਉਹ ਪੰਜਾਬ ਦੇ ਜਾਂ ਭਾਰਤ ਦੇ ਆਮ ਜਿੰਨੇ ਵੀ ਆ ਡੇਰੇ ਨੇ ਇਹਨਾਂ ਦਾ ਸਾਰਾ ਕੁਝ ਦਿਖਾ ਗਏ ਆ ਕਿ ਏਦਾਂ ਇਹ ਡੇਰੇ ਪੰਜਾਬ ਚ ਭਾਰਤ ਚ ਚੱਲਦੇ। ਤੇ ਉਸ ਡੇਰੇਦਾਰੀ ਦੀ ਪ੍ਰਥਾ ਨੂੰ ਦਿਖਾਉਣ ਦੇ ਲਈ ਜਾਂ ਇਹ ਸਾਰੇ ਸਿਸਟਮ ਨੂੰ ਸਮਝਾਉਣ ਦੇ ਲਈ ਇੱਕ ਮਾਡਰਨ ਰੂਪ ਦੇ ਵਿੱਚ ਆਸ਼ਰਮ ਸੀਰੀਅਲ ਨੂੰ ਵਰਤਿਆ ਜਾ ਸਕਦਾ ਸਮਝਣ ਲਈ। ਗੱਲ ਜਿਵੇਂ ਆਸ਼ਰਮ ਸੀਰੀਅਲ ਦੇ ਵਿੱਚ ਇੱਕ ਸੈਕੰਡ ਇਨ ਕਮਾਂਡ ਜਿਹੜਾ ਹੈਗਾ ਉਹ ਲੱਗਦਾ, ਪਰ ਅਸਲ ਵਿੱਚ ਉਹ ਸਾਰੀ ਚੀਜ਼ ਨੂੰ ਚਲਾਉਣ ਵਾਲਾ ਦਿਮਾਗ ਉਹ ਬੰਦਾ ਹੁੰਦਾ। ਉਵੇਂ ਹੀ ਜਿਹੜਾ ਇਹ ਅਦਿੱਤਿਆ ਇਨਸਾ ਸੀ ਉਹ ਸਾਰੀ ਇਸ ਵਿਉਂਤਬੰਦੀ ਦਾ ਕੇਂਦਰੀ ਸੂਤਰਧਾਰ ਸੀਗਾ। ਮਾਈਂਡ ਜਿਹੜਾ ਸੀ, ਦਿਮਾਗ ਜਿਹੜਾ ਸੀ ਡੇਰਾ ਸਰਸਾ ਦਾ, ਜੋ ਰੂਪ ਸਰੂਪ ਸਾਡੇ ਸਾਹਮਣੇ ਆਇਆ, ਉਹਨੂੰ ਸਿਰਜਣ ਵਿੱਚ ਇਸ ਅਦਿੱਤਿਆ ਇਨਸਾ ਦਾ ਸਭ ਤੋਂ ਅਹਿਮ ਜਿਹੜਾ ਹੈਗਾ ਰੋਲ ਉਹ ਰਿਹਾ। ਉਹੀ ਇਹ ਸਾਰੀ ਖੇਡ ਦਾ ਕਲਾਕਾਰ ਆਰਟਿਸਟ ਆ, ਉਹਨੇ ਇਹ ਸਾਰੀ ਵਿਉਂਤ ਬਣਾਈ ਜਿਹਦੇ ਵਿੱਚ ਉਹਨੇ ਆਪਦੇ ਆਪ ਨੂੰ ਬਿਲਕੁਲ ਪਾਸੇ ਰੱਖ ਕੇ ਖੇਡ ਚਲਾਈ। ਤੇ ਉਹਨੂੰ ਲੱਗਿਆ ਕਿ ਜਿੱਦਣ ਹੁਣ ਅਸੀਂ ਖਾਲਸਾ ਪੰਥ ਨੂੰ, ਸਿੱਖ ਕੌਮ ਨੂੰ ਪੂਰਾ ਚੈਲੰਜ ਦੇ ਦਿੱਤਾ ਹੈਗਾ ਤੇ ਡੇਰੇ ਦਾ ਸਿੱਖਾਂ ਦੇ ਧਰਮ ਵਿੱਚ ਇੱਕ ਬਹੁਤ ਵੱਡਾ ਡੈਂਟ ਪਾ ਦੇਣ ਦਾ ਜਿਹੜਾ ਏਜੰਡਾ ਸੀਗਾ, ਸਿੱਖਾਂ ਦੀ ਆਸਥਾ ਨੂੰ ਚੈਲੰਜ ਦੇਣ ਦਾ ਜਿਹੜਾ ਏਜੰਡਾ ਸੀਗਾ, ਵੀ ਉਹ ਪੂਰਾ ਹੋ ਚੁੱਕਿਆ। ਸੋ ਜਿਸ ਤਰੀਕੇ ਨਾਲ ਸਾਰੀ ਦੁਨੀਆ ਦੇ ਵਿੱਚ ਦੂਜੇ ਧਰਮਾਂ ਦੇ ਲੋਕਾਂ ਨੇ ਜਾਂ ਹੋਰ ਜਿਹੜੇ ਸਿੱਖੀ ਨੂੰ ਜਾਂ ਸਿੱਖਾਂ ਨੂੰ ਸਮਝਦੇ ਆ, ਉਹਨਾਂ ਨੇ ਜਦੋਂ ਇਹ ਸਾਰੀ ਗੱਲਬਾਤ ਨੂੰ ਜਿਸ ਤਰੀਕੇ ਨਾਲ ਸਲਾਬਤਪੁਰਾ ਕਾਂਡ ਤੋਂ ਬਾਅਦ ਦੇਖਿਆ, ਅਦਿੱਤਿਆ ਇਨਸਾ ਬਿਲਕੁਲ ਉਲਟ ਸੀਗਾ। ਤੁਸੀਂ ਦੇਖਿਆ ਹੋਣਾ, ਸਾਰਿਆਂ ਨੇ ਤੁਹਾਡੇ ਚੇਤੇ ਹੋਣਾ ਹੈ ਕਿ ਅਦਿੱਤਿਆ ਇਨਸਾ ਪੂਰੇ ਧੜੱਲੇ ਨਾਲ ਡੇਰੇ ਦੀ ਇਸ ਕਰਤੂਤ ਨੂੰ ਜਸਟੀਫਾਈ ਕਰਦਾ ਸੀ। ਜਦੋਂ ਉਹਨੂੰ ਕੋਈ ਇਹ ਗੱਲ ਉਹਦੇ ਸਾਰੇ ਪ੍ਰੋਗਰਾਮਾਂ 'ਚ, ਇੰਟਰਵਿਊ ਦੇ ਵਿੱਚ ਜਦੋਂ ਕਾਊਂਟਰ ਕਰਦਾ ਸੀ ਉਹਨੂੰ ਕਿ ਅਸਲ ਵਿੱਚ ਤੁਸੀਂ ਸਿੱਖ ਫਲਸਫੇ ਦੀ, ਸਿੱਖ ਧਰਮ ਦੀ, ਸਿੱਖ ਸਮਾਜ ਦੀ ਹਰ ਚੀਜ਼ ਦੇ ਪੈਰਲਲ ਚੀਜ਼ ਦੇ ਰਹੇ ਹੋ। ਜੇਕਰ ਸਿੱਖ ਦਸ਼ਮੇਸ਼ ਪਿਤਾ ਅੱਖਰ ਵਰਤਦੇ ਆ ਤਾਂ ਤੁਸੀਂ ਪਿਤਾ ਜੀ ਅੱਖਰ ਡੇਰਾ ਮੁਖੀ ਲਈ ਵਰਤਣਾ ਸ਼ੁਰੂ ਕਰ ਦਿੱਤਾ। ਜੇ ਸਿੱਖ ਗੁਰਦੁਆਰਾ ਅੱਖਰ ਵਰਤਦੇ ਆ, ਤੁਸੀਂ ਨਾਮ ਚਰਚਾ ਘਰ ਲੈ ਜਾਂਦਾ। ਜੇ ਸਿੱਖ ਮੂਲ ਮੰਤਰ ਉਚਾਰਦੇ ਆ, ਇੱਕ ਮੂਲ ਮੰਤਰ ਦਾ ਜਾਪ ਕਰਦੇ ਆ, ਤਾਂ ਤੁਸੀਂ ਵੀ ਇੱਕ ਮੂਲ ਮੰਤਰ ਖੜਾ ਕਰ ਲਿਆ। ਜੇਕਰ ਸਿੱਖ ਜਿਹੜੇ ਆ ਉਹ ਆਪਦੇ ਨਾਂ ਨਾਲ ਸਿੰਘ ਲਾਉਂਦੇ ਆ ਤਾਂ ਤੁਸੀਂ ਇਨਸਾ ਲਾਉਣ ਦਾ ਪਖੰਡ ਤੋਰ ਲਿਆ। ਜੇ ਸਿੱਖ ਕਲਗੀਧਰ ਸ਼ਹਿਨशाह ਤੋਂ ਖਾਲਸਾ ਸਿਰਜਣਾ ਦੀ ਘਟਨਾ ਤੋਂ ਬਹੁਤ ਕੁਝ ਪਹਿਲੇ ਗੁਰੂ ਕਾਲ ਤੋਂ, ਪਹਿਲੇ 9 ਗੁਰੂ ਪਾਤਸ਼ਾਹ ਦੇ ਵੇਲੇ ਜੋ ਕੁਝ ਚੱਲਿਆ ਸਿੱਖੀ ਚ, ਉਦੋਂ ਵੱਖਰਾ ਸਮਝਦੇ ਆ, ਤਾਂ ਤੁਸੀਂ ਵੀ ਇਹ ਸੋਚਿਆ ਕਿ ਉਹਦੇ ਵਰਗੇ ਦਸ਼ਮੇਸ਼ ਪਾਤਸ਼ਾਹ ਵਰਗੇ ਪਹਿਰਾਵੇ ਨਾਲ ਤੇ ਉਵੇਂ ਇੱਕ ਬਾਟਾ ਜਿਹਾ ਜਿਹੜਾ ਕੜਾਹਾ ਜਿਹਾ ਲੈ ਕੇ ਉਹਦੇ ਚ ਸ਼ਰਬਤ ਘੋਲ ਕੇ ਅਸੀਂ ਬਰਾਬਰਤਾ ਦੇ ਦਿੰਦੇ ਆ। ਤੇ ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਰਾਉਣ ਦੇ ਨਾਲ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਦੇਹਧਾਰੀ ਡੇਰਾਵਾਦ ਦੇ ਜਾਲ ਵਿੱਚ ਫਸਾਉਣ ਦੇ ਚੱਕਰ ਦੇ ਵਿੱਚ ਅਦਿੱਤਿਆ ਇਨਸਾ ਨੇ ਜੋ ਕੁਝ ਕੀਤਾ ਕਤਰਿਆ, ਉਹਨੂੰ ਉਹ ਜਸਟੀਫਾਈ ਜਦੋਂ ਕਰਦਾ ਸੀ ਤਾਂ ਉਹਨੂੰ ਸਮਝਾਉਣ ਵਾਲੇ ਸਿੱਖ ਦਾ ਪੂਰਾ ਜ਼ੋਰ ਲੱਗਿਆ ਪਿਆ ਹੁੰਦਾ ਸੀ। ਬਹੁਤ ਸਾਰੀਆਂ ਸਿੱਖ ਸ਼ਖਸੀਅਤਾਂ ਦਾ ਉਸ ਮੌਕੇ ਟੈਂਪਰ ਜਿਹੜਾ ਸੀਗਾ ਉਹ ਆਪਾਂ ਹਿਲਦਾ ਹੋਇਆ ਦੇਖਿਆ, ਕਿਉਂਕਿ ਅਦਿੱਤਿਆ ਇਨਸਾ ਉਸ ਗੱਲ ਨੂੰ ਕੰਸੀਡਰ ਕਰਨ ਨੂੰ, ਉਸ ਸੱਚ ਨੂੰ ਮੰਨਣ ਤੋਂ ਇਨਕਾਰੀ ਸੀ। ਜੇਕਰ ਕਿਸੇ ਹਿੰਦੂ ਨਾਲ ਕਲੈਸ਼ ਹੋ ਜੇ, ਕਿਸੇ ਗੱਲ ਤੇ ਡਿਬੇਟ ਚੱਲਦੀ ਹੋਵੇ, ਤਾਂ ਹਿੰਦੂ ਨੂੰ ਬਹੁਤ ਸਾਰੀਆਂ ਗੱਲਾਂ ਮੰਨਣੀਆਂ ਪੈਣਗੀਆਂ ਕਿ ਵਾਕਿਆ ਹੀ ਆਹ ਗੱਲ ਤਾਂ ਸਿੱਖਾਂ ਦੀ ਸਹੀ ਹੈ। ਜੇ ਕਿਸੇ ਮੁਸਲਮਾਨ ਨਾਲ, ਕਿਸੇ ਈਸਾਈ ਨਾਲ, ਕਿਸੇ ਵੀ ਧਰਮ ਦੇ ਬੰਦੇ ਨਾਲ ਸਿੱਖ ਫਲਸਫੇ ਦਾ, ਸਿੱਖ ਇਤਿਹਾਸ ਦਾ ਕੋਈ ਡਿਸਕਸ਼ਨ ਪੁਆਇੰਟ ਹੋਵੇ, ਕਿਸੇ ਗੱਲ ਤੇ ਆਪਸ ਵਿੱਚ ਸੁਰ ਨਾ ਰਲਦੀ ਹੋਵੇ, ਆਪਾਂ ਸੋਸ਼ਲ ਮੀਡੀਆ ਤੇ ਜਾਂ ਕਿਸੇ ਪਲੇਟਫਾਰਮ ਦੇ ਉੱਤੇ ਚੱਲ ਰਹੀ ਹੋਵੇ ਚਰਚਾ, ਗੋਸ਼ਟੀ ਚੱਲ ਰਹੀ ਹੋਵੇ, ਤਾਂ ਉਸ ਮੌਕੇ ਇਹ ਗੱਲ ਸੁਭਾਵਿਕ ਆ ਕਿ ਉਹ ਜਿਹੜਾ ਵੀ ਬੰਦਾ ਕਿਸੇ ਧਰਮ ਨੂੰ ਮੰਨਦਾ, ਉਹਦੇ ਲਈ ਉਸ ਮੌਕੇ ਪਬਲਿਕ ਤੌਰ ਦੇ ਉੱਤੇ ਝੂਠ ਤੇ ਡਟਾ ਰਹਿਣਾ ਔਖਾ ਹੋ ਜਾਊ ਜਦੋਂ ਸਾਹਮਣੇ ਸਿੱਖ ਕੌਮ ਦਾ ਸੱਚ ਪੇਸ਼ ਹੁੰਦਾ। ਪਰ
ਡੇਰਾ ਸਰਸਾ ਦਾ ਜਿਹੜਾ ਇਹ ਅਦਿੱਤਿਆ ਇਨਸਾਨ ਸੀਗਾ, ਇਹਨੂੰ ਜਦੋਂ ਘੇਰਿਆ ਜਾਂਦਾ ਸੀ ਵੀ ਤੁਸੀਂ ਤਾਂ ਡੇਰੇ ਦਾ ਨਾਂ ਜਿਹੜਾ ਸੱਚਾ ਸੌਦਾ ਕਹਿੰਦੇ ਹੋ, ਇਹ ਵੀ ਸਾਡੇ ਗੁਰੂ ਪਾਤਸ਼ਾਹ ਦੀ ਇੱਕ ਸਾਖੀ ਹੈ। ਤੁਸੀਂ ਸਿੱਖ ਇਤਿਹਾਸ ਦੀਆਂ ਸਾਰੀਆਂ ਸਾਖੀਆਂ ਦੇ ਆਧਾਰ ਦੇ ਉੱਤੇ ਇੱਕ ਕੰਪੀਟੀਸ਼ਨ, ਇੱਕ ਬਿਲਕੁਲ ਪੈਰਲਲ ਥਾਟ ਜਿਹੜਾ ਹੈਗਾ ਦੇ ਰਹੇ ਆ। ਔਰ ਮੈਂ ਇੱਕ ਗੱਲ ਇੱਥੇ ਹੋਰ ਕਰਨੀ ਚਾਹੁੰਦਾ ਕਿ ਜਿਹੜਾ ਭਾਵ ਸਾਗਰ ਅੰਮ੍ਰਿਤਬਾਣੀ ਗ੍ਰੰਥ ਡੇਰਾ ਭੰਡਿਆਰੇ ਵਾਲੇ ਨੇ ਲਿਖਾਇਆ ਸੀ, ਉਹਦੇ ਵਿੱਚ ਜਿੰਨੀਆਂ ਸਾਖੀਆਂ ਜਾਂ ਘਟਨਾਵਾਂ ਨੂੰ ਉਹਨੇ ਵਰਤਿਆ, ਉਹ ਸਾਰੀਆਂ ਸਾਡੇ ਸਿੱਖ ਇਤਿਹਾਸ ਦੀਆਂ ਨੇ, ਜਿਹੜੀਆਂ ਗੁਰੂ ਸਾਹਿਬਾਨ ਦੇ ਵੇਲੇ ਦੀਆਂ ਕੁਝ ਘਟਨਾਵਾਂ ਸਾਖੀਆਂ ਨੂੰ ਅੱਡ-ਅੱਡ ਗ੍ਰੰਥਾਂ ਚੋਂ ਲੈ ਕੇ ਕੁਝ ਹੋਰ ਗ੍ਰੰਥ ਰਚੇ ਗਏ ਨੇ, ਜਿਹੜੇ ਸਾਡੇ ਪਿੰਡੂ ਸਮਾਜ ਵਿੱਚ ਸਾਤੋਂ ਪਿਛਲੀਆਂ ਪੀੜ੍ਹੀਆਂ ਨੇ ਪੜ੍ਹੇ ਸੁਣੇ ਨੇ। ਉਹ ਕਈ ਪਿੰਡਾਂ ਦੇ ਵਿੱਚ ਅੱਜ ਵੀ ਮਿਲ ਜਾਂਦੇ ਆ। ਉਹਨਾਂ ਦੇ ਆਧਾਰ ਦੇ ਉੱਤੇ ਇੱਕ ਜਿਹੜੀ 15-20 ਮੈਂਬਰਾਂ ਦੀ ਇੱਕ ਟੀਮ ਡੇਰਾ ਭੰਡਿਆਰੇ ਵਾਲਿਆਂ ਨੇ ਬਣਾਈ ਸੀ ਨਾ, ਉਹਨਾਂ ਨੇ ਉਹੋ ਜਿਹੀਆਂ ਸਾਖੀਆਂ ਘੜ ਕੇ ਉਹਦੇ ਚ ਭੰਡਿਆਰੇ ਵਾਲਾ ਫਿੱਟ ਕਰਤਾ ਜਿੱਥੇ ਜਿੱਥੇ ਗੁਰੂ ਪਾਤਸ਼ਾਹ ਦਾ ਸੀ। ਉਹਨਾਂ ਨੇ ਵੀ ਸਿੱਖ ਫਲਸਫੇ ਨੂੰ, ਸਿੱਖ ਇਤਿਹਾਸ ਨੂੰ ਜਾਂ ਸਿੱਖ ਮਾਨਸਿਕਤਾ ਨੂੰ ਵਰਤਿਆ ਇਸ ਚੀਜ਼ ਦੇ ਲਈ ਕਿ ਡੇਰਾ ਭੰਡਿਆਰਾ ਦਾ ਬੱਲੇ ਬੱਲੇ ਕਰਨੀ। ਇਹੋ ਜਿਹਾ ਹੀ ਕੁਛ ਸਿਸਟਮ ਜਿਹੜਾ ਇੱਧਰ ਸੀ। ਭੰਡਿਆਰੇ ਵਾਲੇ ਦਾ ਪਖੰਡ ਕਿਸੇ ਹੋਰ ਲੈਵਲ ਤੇ ਸੀ, ਉਹਦੇ ਚ ਭੌਂਡਾਪਣ, ਫੂਫੜਪੁਣਾ ਜ਼ਿਆਦਾ ਸੀ। ਇਹਨੇ ਅਦਿੱਤਿਆ ਇਨਸਾਨ ਨੇ, ਕਿਉਂਕਿ ਪੜ੍ਹਿਆ ਲਿਖਿਆ ਪਰਿਵਾਰ ਦਾ, ਚੰਡੀਗੜ੍ਹ ਦੇ ਵਿੱਚ ਉਹਦਾ ਪਰਿਵਾਰ ਆ, ਉਹਦਾ ਭਰਾ ਦੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਵਿਚਾਰ ਸੁਣੇ ਹੀ ਨੇ, ਤੇ ਇੱਕ ਚੰਗੇ ਪਰਿਵਾਰ ਚੋਂ ਡਾਕਟਰੀ ਪੇਸ਼ੇ ਦੇ ਵਿੱਚ ਉਹ ਜਿਹੜਾ ਬੰਦਾ ਹੈ, ਉਹਨੇ ਦੁਨੀਆ ਦੇਖੀ ਹੋਈ ਆ, ਹੰਢਿਆ ਵਰਤਿਆ, ਤੇ ਉਹਨੇ ਆਪਦੇ ਦਿਮਾਗ ਨੂੰ ਜਿਸ ਤਰੀਕੇ ਨਾਲ ਵਰਤਿਆ, ਉਹਦੇ ਪਿੱਛੇ ਇਕੱਲਾ ਉਹ ਨਹੀਂ, ਉਹਦੇ ਪਿੱਛੇ ਬਹੁਤ ਕੁਛ ਹੈ। ਅੱਜ ਇਹ ਗੱਲਾਂ ਜਿਹੜੀਆਂ ਨੇ ਲੁਕੀਆਂ ਛਿਪੀਆਂ ਨਹੀਂ ਰਹਿੰਦੀਆਂ। ਨਾ ਸਿੱਖਾਂ ਨੂੰ ਇਹ ਗੱਲ ਕੋਈ ਕਹਿਣ ਲੱਗਿਆ ਅੱਜ ਡਰ ਲੱਗਦਾ ਕਿ ਸਾਨੂੰ ਜੀ ਇੱਥੇ ਕੁਝ ਕਰ ਦਿੱਤਾ ਜਾਊਗਾ। ਸਿੱਖ ਬੜੇ ਧੜੱਲੇ ਨਾਲ ਇਹ ਗੱਲ ਕਹਿਣ ਜੋਗੇ ਹੋ ਗਏ ਆ। ਸਾਡਾ ਪਿਛਲੇ 40-50 ਸਾਲ ਦਾ ਜਿਹੜਾ ਐਕਸਪੀਰੀਅੰਸ ਆ ਕੌਮ ਦਾ, ਕਿ ਅਦਿੱਤਿਆ ਇਨਸਾਨ ਨੂੰ ਮੂਹਰੇ ਲਾ ਕੇ ਭਾਰਤੀ ਖੁਫੀਆ ਏਜੰਸੀਆਂ ਨੇ ਜੋ ਪਖੰਡ ਖੜਾ ਕੀਤਾ, ਉਹ ਸਿੱਖ ਫਲਸਫੇ ਅਤੇ ਸਿੱਖ ਧਰਮ ਦਾ ਨਾਸ਼ ਕਰਨ ਦੇ ਲਈ ਉਹੋ ਜਿਹਾ ਇੱਕ ਹਮਲਾ ਸੀ, ਜਿਵੇਂ ਦੇ ਹਮਲੇ ਕਦੇ ਨਾਦਰ ਸ਼ਾਹ, ਕਦੇ ਮੱਸੇ ਰੰਗੜ, ਕਦੇ ਅਬਦਾਲੀ ਤੇ ਕਦੇ ਇੰਦਰਾ ਵਰਗਿਆਂ ਨੇ ਕੀਤੇ। ਉਹ ਹਮਲਾਵਰ ਸਿੱਧੇ ਆਉਂਦੇ ਸੀ ਤੇ ਸਿੱਧਿਆਂ ਨਾਲ ਸਿੱਧਾ ਲੜਨਾ ਸੌਖਾ ਸੀ। ਪਰ ਆਹ ਹਮਲਾ ਜਿਹੜਾ, ਕਿਉਂਕਿ ਹਿੰਦੂ ਮਾਈਂਡ ਸੈਟ ਜਿੱਥੋਂ ਵਾਰ ਕਰਦਾ ਉਹ ਸੋਚਿਆ ਨਹੀਂ ਜਾ ਸਕਦਾ। ਸਿੱਖਾਂ ਕੋਲੋਂ ਸਿੱਖੀ ਛਡਵਾਉਣ ਦੇ ਲਈ ਜਿਹੜਾ ਸਰੀਰਕ ਕਤਲੇਆਮ ਆ ਉਹ ਵੀ ਕਰ ਲੈਣਗੇ, ਤੇ ਜਿਹੜੇ ਦਾਮ ਸਾਮ ਦੰਡ ਭੇਦ ਦੀਆਂ ਨੀਤੀਆਂ ਨੇ, ਚਾਣਕਿਆ ਨੀਤੀ ਹੈ, ਉਹ ਵੀ ਕੰਮ ਕਰ ਲੈਂਦੇ ਆ। ਉਹ ਡੇਰਾ ਸਰਸਾ ਨੇ ਜਿਹੜਾ ਕੁਝ ਲੋਕਾਂ ਦਾ ਇੱਕ ਬਹੁਤ ਵੱਡਾ ਹਜੂਮ ਤਿਆਰ ਕੀਤਾ, ਉਹਨਾਂ ਲੋਕਾਂ ਦੇ ਅੰਦਰ ਇਹ ਚੀਜ਼ ਭਰਨ ਵਾਲੇ ਕਿ ਤੁਸੀਂ ਕੋਈ ਪਰਵਾਹ ਨਹੀਂ ਕਰਨੀ, ਤੁਸੀਂ ਆਪਦੇ ਡੇਰੇ ਦੇ ਹੁਕਮਾਂ ਨੂੰ ਮੰਨਣਾ। ਤੇ ਜਿਸ ਤਰੀਕੇ ਨਾਲ ਜਿਹੜੇ ਆਹ ਪੰਜਾਬ ਦੇ ਪਿੰਡਾਂ 'ਚ, ਮਾਲਵੇ ਦੇ ਪਿੰਡਾਂ 'ਚ ਜੰਮੇ ਪਲੇ ਹੋਏ ਆ ਸਾਰੇ ਲੋਕ ਨੇ, ਜਿਹੜੇ ਬਾਅਦ ਵਿੱਚ ਬੇਅਦਬੀਆਂ ਕਾਂਡ ਦੇ ਵਿੱਚ ਗ੍ਰਿਫਤਾਰ ਹੋਏ ਆ, ਇਹਨਾਂ ਸਾਰਿਆਂ ਨੂੰ ਅੱਜ ਵੀ ਤੁਸੀਂ ਮਿਲ ਲਓ, ਉਹਨਾਂ ਨੂੰ ਲੱਗਦਾ ਹੀ ਨਹੀਂ ਹੈਗਾ ਕਿ ਅਸੀਂ ਕੁਝ ਗੰਦੀ ਕਰਤੂਤ ਕੀਤੀ। ਇਹ ਜਿਹੜਾ ਬ੍ਰੇਨ ਵਾਸ਼ ਕੀਤਾ, ਇਹ ਜਿਹੜਾ ਉਹਨਾਂ ਦੇ ਦਿਮਾਗ ਵਿੱਚ ਪਾਇਆ, ਔਰ ਉਹਨਾਂ ਦੇ ਟੱਬਰਾਂ ਨੂੰ ਮਿਲ ਲਓ, ਉਹਨਾਂ ਦੇ ਟੈਲੀਵਿਜ਼ਨ ਦੇ ਉੱਤੇ ਇੰਟਰਵਿਊ ਸੁਣ ਲਓ, ਜਿਵੇਂ ਉਹ ਵੀਰਪਾਲ ਕੌਰ ਤੇ ਹੋਰ ਸਾਰੇ ਲੋਕ ਬੋਲਦੇ ਆ, ਉਹਨਾਂ ਨੂੰ ਭੋਰਾ ਅਹਿਸਾਸ ਨਹੀਂ ਹੈ ਕਿ ਸਾਡੇ ਕਰਕੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਸਿੱਖ ਬੈਠਾ, ਉਹਨੂੰ ਕਿੰਨੀ ਪੀੜ ਝੱਲਣੀ ਪੈ ਰਹੀ ਆ, ਕਿੰਨਾ ਸੰਤਾਪ ਝੱਲਣਾ ਪੈ ਰਿਹਾ। ਉਹ ਆਪਦਾ ਡੌਰੂ ਖੜਕਾਈ ਜਾਂਦੇ ਆ। ਡੇਰਾ ਸਰਸਾ ਦਾ ਇਹ ਜਿਹੜਾ ਸਾਰਾ ਸਿਸਟਮ ਆ, ਇਹ ਤੋਂ ਪਹਿਲਾਂ ਵੀ ਚੱਲਦਾ ਸੀ। ਗੁਰਮੀਤ ਰਾਮ ਰਹੀਮ ਤੋਂ ਪਹਿਲਾਂ ਡੇਰਾ ਸਰਸਾ ਦੇ ਇਸ ਪਖੰਡ ਦਾ ਇਹ ਰੂਪ ਸਰੂਪ ਨਹੀਂ ਸੀ, ਤੇ ਡੇਰੇ ਦੇ ਲੋਕ ਜਿਹੜੇ ਸੀ ਉਹ ਕਦੇ ਵੀ ਇਸ ਤਰੀਕੇ ਦੀ ਚੈਲੰਜ, ਥ੍ਰੈਟ, ਚੁਣੌਤੀ ਦੇਣ ਵਾਲੇ ਨਹੀਂ ਸੀ। ਉਹ ਜਿਵੇਂ ਭੰਡਿਆਰਾ, ਨੂਰ ਮਹਿਲ, ਨਰਕਧਾਰੀਏ, ਭੈਣੀ ਵਾਲੇ, ਤੇ ਆ ਜਿਹੜੇ ਬਿਆਸ ਵਾਲੇ ਜਾਂ ਹੋਰ ਬਹੁਤ ਸਾਰੇ ਨੇ, ਜਿਹੜੇ ਸ਼ਬਦ ਗੁਰੂ ਦੇ ਥਾਂ ਆਪੋ ਆਪਦੇ ਡੇਰੇ ਦੇ ਮੁਖੀ ਨੂੰ ਮੰਨਦੇ ਕਰਦੇ ਆ, ਉਵੇਂ ਦਾ ਸਿਸਟਮ ਇੱਕ ਚੱਲਦਾ ਸੀ।
पर ਜਿਹੜਾ डेरे का होने वाला हिसाब किताब बना के लोगों को चैलेंज दिता गया, सिक्खी को चैलेंज दिता गया, ये डेरा गुरमीत राम रहीम के अंडर आने तो बाद विच खुफिया एजेंसियां ने आदित्य इंसान को मूहरे ला के जो कुछ किया उसका रिजल्ट। ते इस वेले सारे पंजाब दे विच हरेक पिंड दे विच इहो जिहे बंदे मौजूद ने जिन्हां बारे किसी नूं पता ही नहीं कि इन्हां चों किहदा कदों दिमाग खराब हो जाना। ते जिवें आ जनानी ने पिंड जौलियां नेड़े भवानीगढ़ जिला संगरूर दे विच साहिब श्री गुरु ग्रंथ साहिब जी के पावन स्वरूप के उत्ते पेट्रोल सड़क के अग लाई है, ਉਹਦੀ वीडियो बन के आ गई आ, CCTV कैमरे लगे हुए ने। हुण इस हिसाब दे विच करिए तां करिए की, जदों बादल दल दा राज सी उदों सरदार सुखबीर सिंह बादल ते उन्हां दी सेना जिहड़ी आ वो क्या करे भी पहरे रखो जी, पहरे लाओ, दिन-रात पहरे लाओ। और सारे संसार दे विच किते होर तां गुरु ग्रंथ साहिब दे सरूप नूं कदे पहरे ला के असीं बचाउंदे नहीं। इत्थों तक कि हरियाणा, हिमाचल जां भारत दे होरनां सूबिਆਂ ਦੇ ਵਿੱਚ ਵੀ इदां दा ਸਾਨੂੰ नहीं करना पैंदा भी गुरुद्वारिਆਂ ਦੀ ਪਹਿਰੇਦਾਰੀ ਰੱਖੀ। पाकिस्तान ते होर गुरुद्वारा साहिबान ਜਿਹੜੇ ਨੇ ਬਾਹਰਲੇ ਮੁਲਕਾਂ 'ਚ ਨੇ ਉੱਥੇ ਵੀ ਕਦੇ ਨਹੀਂ। पर पंजाब ਜਿਹੜਾ कि सिख होमलैंड आ, जिथे ਚੱਪੇ ਚੱਪੇ ਉੱਤੇ सिख शहीदां दा लहू डुलिया, जिथे हरेक पिंड विच सिखां दे घर ने, सिक्खी दा बोलबाला है, जिथे सिख चढ़दी कला विच रहिंदे है, उस थां दे उत्ते पहरे जिहड़े ने वो लाए जा रहे ने, CCTV कैमरे लाए जा रहे हैं। CCTV कैमरिਆਂ ते पहरिਆਂ दे नाल जदों दोषी जिहड़े आ वो हुण तक जिन्ने फड़े गए ने उन्हां बारे किसी नूं कोई पता नहीं। मैं पिछले प्रोग्रामां 'च भी गल की, अज फिर कहना कि कदे श्रोमणी गुरुद्वारा प्रबंधक कमेटी अकल करे, जिन्ने गुरधाम ने सारियां दे बाहर उन्हां दे फोटो ते एड्रैस लिख के लावे जिन्हां ने पिछले 20-25 सालां दे विच बेअदबियां कीतियां ने ते पुलिस ने फड़ के परचे दित्ते आ जां भगौड़े। जदों उन्हां दी नौं ते फोटो लाया जावे, परचा नंबर दित्ता जावे, वारदात दित्ती जावे कि किहड़े पिंड 'च की इहने कीता सी, तां ਉਹਦੇ बराबर जो लिखिया है पढ़ांगे आपां हैरान हो जाएंगे कि दोषी जिहड़ा सी पहला तां बड़ा कसूता औखा फड़िया पर उहनूं मिंटो मिंट ही जमानत हो गई। नाल आपां नूं इह भी समझ लगूगी कि वो फड़े गए बहुते दोषी जदों कि पंजाब दे विच मामूली दोषां दे विच फड़े गए लोकां नूं साल-साल जमानत नहीं मिलदी, पर डेरा सरसा नाल संबंधित जां बेअदबी दे दोषां नाल संबंधित केसां विच 4-5 महीने दे विच बंदियां नूं जमानत दे के घरे भेज दित्ता जांदा। फिर शायद आपां नूं किसे नूं अकल आवे कि असल विच जदों जिहड़े नवीआं बेअदबियां वापरदियां ने उन्हां नूं पहिलों वापरियां बेअदबियां दे दोषी जिहड़े ने वो दिखाए जांदे ने कि वो बैठा ना आराम नाल, तैनूं सिर्फ उन्ना टाइम ही खतरा जिन्ना टाइम तूं पुलिस की हिरासत में नहीं चले जाता। जदों भी कोई बेअदबी करन दा दोषी फड़िया जाता, जदों उहनूं पता लगता कि कहा जा रहा कि पुलिस नूं सद्दो जां पुलिस आ गई है, फिर वो अपने आप को सिक्योर मनदा भी हाँ जी हुण मैं सेफ हो गया। सो इस मौके सारे जिहड़े बेअदबियां दे दोषी ने वो पूरे जाहो जलाल च आपो आपदे घरां च जां जेल च ने, ਜਿਹੜੇ ਘਰਾਂ 'ਚ ਨੇ ਉਹਨਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਨੇ ਤੇ ਜਿਹੜੇ ਅੰਦਰ ਹੈਗੇ ਆ ਉਹਨਾਂ ਨੂੰ ਆਸ ਆ ਕਿ ਅਸੀਂ ਬੜੀ ਜਲਦੀ ਜ਼ਮਾਨਤ ਵੀ ਹੋ ਜਾਣੀ ਜਾਂ ਬਰੀ ਹੋਣ ਦੇ ਸਾਰਿਆਂ ਨੂੰ ਹੀ ਅਸਾਰ ਨੇ। ਪੰਜਾਬ ਦੀ ਉਹ ਪੁਲਿਸ ਜਿਹੜੀ ਖਾੜਕੂਬਾਦ ਦੌਰਾਨ ਬੰਦਿਆਂ ਨੂੰ ਉਹੀ ਮਾਰ ਸੁੱਟਦੀ ਰਹੀ, ਅੱਜ ਕਿਸੇ ਫੜੇ ਗਏ ਮੁਜਰਮ ਨੂੰ ਉਹ ਤੋਂ ਇਹ ਨਹੀਂ ਪੁੱਛਦੀ ਭਾਈ ਤੈਨੂੰ ਕਿਹਨੇ ਕਿਹਾ ਸੀ 120 ਜਿਹੜੀ ਲੱਗਣੀ ਆ ਸਾਜ਼ਿਸ਼ ਦੀ ਧਾਰਾ ਉਹਦੇ ਵੱਲ ਨੂੰ ਤੁਰਦੇ ਹੀ ਨਹੀਂ। ਤੇ ਇਹ ਗੱਲ ਗਰੰਟੀ ਆ ਕਿ ਜਿੰਨੇ ਦੋਸ਼ੀ ਨੇ ਇਹਨਾਂ ਸਾਰਿਆਂ ਦਾ ਆਪਸ ਵਿੱਚ ਹੀ ਕੋਈ ਕੁੰਡੀ ਕਨੈਕਸ਼ਨ ਜ਼ਰੂਰ ਹੈ। ਹੋ ਸਕਦਾ ਜੇਕਰ ਇਸੇ ਤਰੀਕੇ ਨਾਲ ਜਿਵੇਂ ਹੁਣ ਚੱਲ ਰਿਹਾ ਕਿ ਪੁਲਿਸ ਵਾਲੇ ਸਾਰੇ ਦੇ ਸਾਰੇ ਕਦੇ ਪੁੱਛਦੇ ਨਹੀਂ ਹੈਗੇ ਕਿ ਭਾਈ ਤੈਨੂੰ ਕਿਹਨੇ ਕਿਹਾ ਜਾਂ ਕੀ ਇਹ ਵਾਪਰਿਆ,
ਤਾਂ ਉਵੇਂ ਹੀ ਜੇ ਇਹ ਚੱਲਦਾ ਰਿਹਾ ਤਾਂ ਕਦੇ ਨਾ ਕਦੇ ਇਹ ਗੱਲ ਐਂ ਰਹਿ ਜਾਣੀ ਆ, ਸਾਹਮਣੇ ਨਹੀਂ ਆਉਣੀ। ਅਖੀਰ ਕੋਈ ਇਹਨਾਂ ਵਿੱਚੋਂ ਹੀ ਆਪਦੀ ਕਰਤੂਤ ਖੋਲੂਗਾ, ਕੋਈ ਲਿਖੇਗਾ, ਕੋਈ ਬੋਲੇਗਾ ਕਿ ਅਸੀਂ ਕਿਵੇਂ ਪੰਜਾਬ ਦੇ ਵਿੱਚ ਸਾਨੂੰ ਕਿਵੇਂ ਹੁਕਮ ਲਾਏ ਜਾਂਦੇ ਸੀ, ਕਿਵੇਂ ਅਸੀਂ ਇਹ ਸਾਰੇ ਕਾਰੇ ਕਰਦੇ ਰਹੇ, ਫਲਾਨੀ ਬੇਅਦਬੀ ਕਿਹਨੇ ਕੀਤੀ, ਫਲਾਨੀ ਕਿਵੇਂ ਕਰਵਾਈ, ਇਹ ਸਾਰੀਆਂ ਗੱਲਾਂ ਨੰਗੀਆਂ ਹੋਣਗੀਆਂ। ਜਦੋਂ ਬਿਆੰਤੇ ਬੁੱਚੜ ਦਾ ਕਾਂਡ ਹੋਇਆ ਉਦੋਂ ਬਾਅਦ 'ਚ ਇੱਕ ਇਨਾਮ ਰੱਖਿਆ ਗਿਆ, ਇੱਕ ਕੋਈ ਬਲਵਿੰਦਰ ਸ਼ੈਦੋ ਦਾ ਨਾਮ ਆ, ਉਹਨੇ ਜਾ ਕੇ ਪੁਲਿਸ ਨੂੰ ਸਾਰਾ ਭੇਦ ਖੋਲਿਆ ਵੀ ਆ ਗੱਡੀ ਜਿਹੜੀ ਆ ਇਹ ਪੇਂਟ ਮੈਂ ਕੀਤਾ ਸੀ ਤੇ ਆਹ ਬੰਦਿਆਂ ਨੇ ਕੀਤਾ ਕੰਮ। ਇਹ ਉਹ ਸਾਰੀ ਗੱਲ ਜਦੋਂ ਉਹ ਹੁਣ ਕਈ ਵਾਰ ਅਖਬਾਰਾਂ 'ਚ ਖਬਰਾਂ ਦੇ ਕੇ ਪਿੱਟ ਰਿਹਾ ਹੁੰਦਾ ਕਿ ਮੇਰੇ ਤੋਂ ਐਵੇਂ ਇਹਨਾਂ ਨੇ ਕੰਮ ਲੈ ਲਿਆ, ਮੈਂ ਤਾਂ ਐਵੇਂ ਬੈਰ ਪਾ ਲਿਆ, ਮੈਨੂੰ ਕੁਛ ਨਹੀਂ ਦਿੱਤਾ। ਇਵੇਂ ਹੀ ਬਹੁਤ ਸਾਰੇ ਜਿਹੜੇ ਭਾਰਤ ਨੇ ਜਸੂਸ ਤਿਆਰ ਕੀਤੇ, ਅੱਡ ਮੁਲਕਾਂ 'ਚ ਗਏ, ਉਹਨਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਕਿ ਮੈਨੂੰ ਕੁਛ ਨਹੀਂ ਦਿੱਤਾ। ਬਹੁਤ ਸਾਰੇ ਰਿਟਾਇਰ ਹੋਏ ਸਰਕਾਰੀ ਅਧਿਕਾਰੀ ਨੇ ਜਿਹੜੇ ਕਿਤਾਬਾਂ ਲਿਖ ਕੇ ਸਾਬਤ ਕਰਦੇ ਆ ਕਿ ਭਾਈ ਅਸੀਂ ਬੇਸ਼ੱਕ ਜੌਬ ਕੀਤੀ ਆ ਪਰ ਸਾਡੇ ਨਾਲ ਬੜਾ ਮਾੜਾ ਵਾਪਰਿਆ। ਇਹੋ ਜਿਹੇ ਪੁਲਿਸ ਅਧਿਕਾਰੀਆਂ ਦੀਆਂ ਕਿਤਾਬਾਂ ਵੀ ਆਉਣ ਦੇ ਆਸਾਰ ਨੇ। ਪਿੱਛੇ ਜੇ ਸਰਦਾਰ ਹਰਿੰਦਰ ਸਿੰਘ ਚਹਿਲ ਜਿਹੜਾ ਕਿ DIG ਰਿਟਾਇਰ ਹੋਇਆ, ਬੜਾ ਖਾੜਕੂਬਾਦ ਦੌਰਾਨ ਉਹਦੀ ਚਰਚਾ ਹੁੰਦੀ ਰਹੀ ਆ। ਉਹਦੀ ਕਿਤਾਬ ਆਈ ਆ ਮੇਰੇ ਹਿੱਸੇ ਦਾ ਪੰਜਾਬ, ਉਹਦੇ ਵਿੱਚ ਵੀ ਉਹਨੇ ਇਹੀ ਰੰਡੀ ਰੋਣਾ ਰੋਇਆ ਕਿ ਸਾਤੋਂ ਉਦੋਂ ਕੰਮ ਠੋਕ ਕੇ ਲਿਆ ਪਰ ਸਾਡੇ ਨਾਲ ਇਨਸਾਫ ਨਹੀਂ ਹੋਇਆ। ਸੋ ਇਹ ਜਿਵੇਂ ਇੰਨੀਆਂ ਜ਼ਿਆਦਾ ਅੱਡ-ਅੱਡ ਭਾਰਤ ਸਰਕਾਰ ਦੇ ਅਧੀਨ ਚੱਲਣ ਵਾਲੇ ਲੋਕਾਂ ਨੇ ਲਿਖੀਆਂ ਨੇ ਗੱਲਾਂ ਜਾਂ ਦੱਸੀਆਂ ਨੇ, ਉਵੇਂ ਹੀ ਇਹ ਜਿਹੜੇ ਬੇਅਦਬੀ ਕਾਂਡ ਵਾਲੇ ਆ ਇਹਨਾਂ ਚੋਂ ਕਦੇ ਕੋਈ ਦੱਸੂਗਾ ਕਿ ਕਿਵੇਂ ਕੰਮ ਹੋਇਆ। ਇਸ ਵੇਲੇ ਸਾਰੇ ਪੁਲਿਸੀਏ ਬੇਸ਼ੱਕ ਉਹ ਗੁਰੂ ਘਰ ਜਾਂਦੇ ਆ, ਸਿੱਖਾਂ ਦੇ ਘਰੇ ਜੰਮੇ ਆ, ਪਰ ਕਿਸੇ ਪੁਲਿਸੀਏ ਦੀ ਜ਼ਰੂਰਤ ਨਹੀਂ ਹੈ ਕਿ ਉਹ ਇਹਨਾਂ ਫੜੇ ਗਏ ਮੁਜਰਮਾਂ ਤੋਂ ਪੁੱਛ ਸਕੇ ਕਿ ਭਾਈ ਤੁਸੀਂ ਇਹ ਕੰਮ ਕਿਉਂ ਕੀਤਾ ਜਾਂ ਕਿਵੇਂ ਕਰਦੇ ਹੋ, ਕਿਹਦੇ ਕਹਿਣ ਤੇ ਕਰਦੇ ਹੋ। ਸਾਜ਼ਿਸ਼ ਪੂਰੀ ਨਹੀਂ ਖੋਲੀ ਜਾ ਸਕਦੀ। ਇਹ ਸਾਰੀ ਗੱਲ ਦੇ ਵਿੱਚ ਇੱਕ ਗੱਲ ਅਦਿੱਤਿਆ ਇੰਸਾਂ ਵਾਲੀ ਫਸ ਜਾਂਦੀ ਹੈ ਕਿ ਅਦਿੱਤਿਆ ਇੰਸਾਂ ਕਿੱਥੇ ਹੈ। ਮੇਰਾ ਇਹ ਪੂਰਾ ਯਕੀਨ ਹੈ ਕਿ ਜਿਹੜੀਆਂ ਬੇਅਦਬੀਆਂ ਤੇ ਹੋਰ ਘਟਨਾਵਾਂ ਹੁਣ ਤੱਕ ਵਾਪਰ ਰਹੀਆਂ ਨੇ, ਇਹ ਡੇਰਾ ਸਰਸਾ ਦੇ ਅਦਿੱਤਿਆ ਇੰਸਾਂ ਦੀ ਕਹਿਣ ਦੇ ਉੱਤੇ ਸਾਰੀ ਉਹਦੇ ਕਾਰਵਾਈ ਹੋ ਰਹੀ ਹੈ। ਬਹੁਤ ਸਾਰੇ ਲੋਕ ਇਸ ਵੇਲੇ ਪੁਲਿਸ ਦੇ ਰਡਾਰ ਤੇ ਨੇ, ਪਰ ਤੁਸੀਂ ਦੇਖੋ ਕਿ ਨਾ ਮੌੜ ਮੰਡੀ ਵਾਲਾ ਬਲਾਸਟ ਤੇ ਨਾ ਡੇਰਾ ਸਰਸਾ ਦੇ ਅਦਿੱਤਿਆ ਇੰਸਾਂ ਸਮੇਤ ਹੋਰ ਜਿਹੜੇ ਬੇਅਦਬੀਆਂ ਵਾਲੇ ਬਹੁਤ ਸਾਰੇ ਲੋਕ ਨੇ, ਉਹਨਾਂ ਦੀ ਬਜਾਏ ਕਈ ਨਵੇਂ ਇਸ਼ੂ ਖੜੇ ਕਰਕੇ ਸਾਨੂੰ ਉਧਰ ਪਛੜਾ ਲਿਆ ਜਾਂਦਾ। ਪੰਜਾਬ ਦੇ ਵਿੱਚ ਕਦੇ ਕੁਛ ਕਹਿ ਕੇ ਕਦੇ ਕੁਛ ਕਹਿ ਕੇ ਸਿੱਖ ਜਵਾਨੀ ਨੂੰ ਮਾਰਨ ਦਾ ਜਿਹੜਾ ਧੰਦਾ ਚੱਲ ਰਿਹਾ ਦਿੱਲੀ ਵੱਲੋਂ, ਉਹਦੇ ਬਾਰੇ ਇਹਨਾਂ ਦਿਨਾਂ ਦੇ ਵਿੱਚ ਗੈਂਗਸਟਰ ਕਹਿ ਕੇ ਮੁੰਡਿਆਂ ਨੂੰ ਮਾਰਨ ਦਾ ਕੰਮ ਚੱਲਿਆ ਹੋਇਆ। ਤੇ ਅੱਜ ਕੱਲ ਇੱਕ ਰਿੰਦਾ ਨਾਂ ਦਾ ਕੋਈ ਨੌਜਵਾਨ ਹੈ, ਉਹਨੂੰ ਗੈਂਗਸਟਰ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਤੇ ਉਹਨੇ ਆਪਦੇ ਵਿਚਾਰ ਇੰਟਰਵਿਊ ਰਾਹੀਂ ਲੋਕਾਂ ਦੇ ਸਾਹਮਣੇ ਲਿਆਂਦੇ ਆ, ਜਿਹਦੀ ਬੜੀ ਚਰਚਾ ਹੋ ਰਹੀ ਆ ਕਿਉਂਕਿ ਨੌਜਵਾਨ ਨੇ ਧੜੱਲੇ ਨਾਲ ਆਪਦਾ ਪੱਖ ਰੱਖਿਆ ਕਿ ਜਿਹੜਾ ਕੁਝ ਅਸੀਂ ਕਰਦੇ ਆ ਉਹਨੂੰ, ਜਿਹੜਾ ਕੁਝ ਸਾਡੇ ਨਾਲ ਸਟੇਟ ਸਿਸਟਮ ਕਰ ਰਿਹਾ ਸਾਡੇ ਨਾਲ ਤੋਂ ਭਾਵ ਕੱਲਾ ਉਹਨੇ ਆਪਦਾ ਜਾਂ ਆਪਦੇ ਵਰਗੇ ਬੰਦਿਆਂ ਬਾਰੇ ਨਹੀਂ ਕਿਹਾ, ਉਹਨੇ ਕਿਹਾ ਵੀ ਸਿੱਖਾਂ ਨਾਲ ਜੋ ਕੁਝ ਵਾਪਰ ਰਿਹਾ। ਜੇਕਰ ਇੱਕ ਅਪਰਾਧੀ ਜਾਂ ਕ੍ਰਿਮੀਨਲ ਜਾਂ ਏਡਾ ਹਾਰਡਕੋਰ ਗੈਂਗਸਟਰ ਕਿਹਾ ਜਾਣ ਵਾਲਾ ਬਦਨਾਮ ਕੀਤਾ ਜਾ ਰਿਹਾ, ਨੌਜਵਾਨ ਇਹ ਗੱਲਾਂ ਸਮਝਦਾ, ਤਾਂ ਪੰਜਾਬ ਦੇ ਆਮ ਲੋਕਾਂ ਨੂੰ ਕਿਉਂ ਨਹੀਂ ਸਮਝ? ਸਭ ਨੂੰ ਸਮਝ ਆ। ਹਰ ਇੱਕ ਬੰਦਾ ਜਾਣ ਗਿਆ ਹੈ ਕਿ ਪੰਜਾਬ ਦੀ ਧਰਤੀ ਉੱਤੇ ਸਿੱਖੀ ਅਤੇ ਸਿੱਖਾਂ ਦਾ ਜਿਉਣਾ ਦੁੱਭਰ ਕੀਤਾ ਜਾ ਰਿਹਾ ਤੇ ਦਿਨੋਂ ਦਿਨ ਇਹ ਕਰਤੂਤਾਂ ਹੋਰ ਜ਼ਿਆਦਾ ਤੇਜ਼ੀ ਨਾਲ ਵੱਧ ਰਹੀਆਂ ਨੇ। ਤੋਂ ਸਾਨੂੰ ਸਾਰਿਆਂ ਨੂੰ ਅਲਰਟ ਰਹਿਣ ਦੀ ਲੋੜ ਹੈ, ਪਰ ਫਿਰ ਵੀ ਕਦੇ ਨਾ ਕਦੇ ਦਾਅ ਲੱਗ ਜਾਂਦਾ। ਅਦਿੱਤਿਆ ਇੰਸਾਂ ਦੀ ਪੈਦਾ ਕੀਤੀ ਹੋਈ ਜਿਹੜੀ ਫੋਰਸ ਆ, ਜਿਵੇਂ ਆ ਜਨਾਨੀ ਨੇ ਪਿੰਡ ਜੌਲੀਆਂ ਨੇੜੇ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਬੇਅਦਬੀ ਕੀਤੀ ਹੈ, ਤੇ ਇਹ ਗੱਲ ਲਾਜ਼ਮੀ ਆ ਕਿ ਜਿੱਦਣ ਇਹ ਵਾਰਦਾਤ ਹੁੰਦੀ ਹੋਊਗੀ
ਉਦਾਂ ਪੁਲਿਸ ਖੁਫੀਆ ਏਜੰਸੀਆਂ ਦਾ ਨੈਟਵਰਕ ਉਹਨਾਂ ਦੇ ਵਿੱਚੋਂ ਕੁਝ ਅਧਿਕਾਰੀਆਂ ਨੂੰ ਜ਼ਰੂਰ ਪਤਾ ਹੁੰਦਾ ਹੋਊਗਾ ਕਿ ਅੱਜ ਆ ਭਾਣਾ ਵਾਪਰਨਾ। ਇਹ ਇੱਕ ਆਮ ਜੀ ਦੇਸੀ ਪੇਂਡੂ ਘਟਨਾ ਨਹੀਂ ਹੁੰਦੀ। ਇਹ ਪਿੰਡ ਦੀ ਉਹ ਐਵੇਂ ਜਿਹੀ ਜਨਾਨੀ ਜਾਂ ਐਵੇਂ ਜਿਹਾ ਬੰਦਾ ਨਹੀਂ ਹੁੰਦਾ ਜਿਹੜੇ ਕਰਤੂਤ ਕਰਦੇ ਆ। ਇਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ। ਉਹ ਅਸੀਂ ਸਾਰਿਆਂ ਨੇ ਪਿਛਲੇ ਦੌਰ ਦੇ ਵਿੱਚ ਇਹ ਮੰਨ ਲਿਆ ਕਿ ਲਓ ਜੀ, ਰੇਪ ਦੇ ਬਲਾਤਕਾਰ ਦੇ ਦੋਸ਼ਾਂ ਦੇ ਵਿੱਚ ਡੇਰਾ ਮੁਖੀ ਜੇਲ੍ਹ ਚਲੇ ਗਿਆ ਤੇ ਹੁਣ ਮਾਮਲਾ ਖਤਮ ਹੈ। ਪਰ ਡੇਰੇ ਦਾ ਜਿਹੜਾ ਇਮੋਸ਼ਨਲੀ ਤਿਆਰ ਕੀਤਾ ਹੋਇਆ ਬ੍ਰਿਗੇਡ ਹੈ, ਡੇਰੇ ਦਾ ਜਿਹੜਾ ਪੈਦਾ ਕੀਤਾ ਹੋਇਆ ਆਧਾਰ ਆ, ਤੇ ਜਿਸ ਤਰੀਕੇ ਨਾਲ ਅਦਿੱਤਿਆ ਇਨਸਾਨ ਇਹਨਾਂ ਸਾਰਿਆਂ ਨੂੰ ਕੰਟਰੋਲ ਕਰ ਸਕਦਾ, ਇਹਦੇ ਬਾਰੇ ਅਸੀਂ ਉਹਨਾਂ ਦਿਨਾਂ ਦੇ ਵਿੱਚ ਵੀ ਆਪਦਾ ਨਜ਼ਰੀਆ ਦਿੰਦੇ ਰਹੇ। ਅੱਜ ਵੀ ਮੈਂ ਇਹੀ ਗੱਲ ਕਹਿਣਾ ਕਿ ਅਦਿੱਤਿਆ ਇਨਸਾਨ ਜਿੰਨਾ ਟਾਈਮ ਗ੍ਰਿਫਤਾਰ ਨਹੀਂ ਹੁੰਦਾ, ਉਹਨਾਂ ਟਾਈਮ ਇਹ ਮਸਲੇ ਦਾ ਹੱਲ ਨਾਮੁਮਕਿਨ। ਦੂਸਰੀ ਜਿਹੜੀ ਗੱਲ ਹੈ, ਜਿਹੜੇ ਅਦਿੱਤਿਆ ਇਨਸਾਨ ਨੂੰ ਗ੍ਰਿਫਤਾਰ ਕਰਨਾ ਜਿਨ੍ਹਾਂ ਨੇ, ਉਹ ਪੁਲਿਸ ਫੋਰਸ ਤਾਂ ਪਹਿਲਾਂ ਫੜੇ ਗਏ ਬੰਦਿਆਂ ਤੋਂ ਵੀ ਨਹੀਂ ਪੁੱਛਣ ਨੂੰ ਤਿਆਰ। ਭਾਈ ਤੁਹਾਨੂੰ ਕਿਹਨੇ ਕਿਹਾ ਸੀ? ਆਹ ਜਨਾਨੀ ਆ, ਇਹਨਾਂ ਦੇ ਨਗਰ ਖੇੜੇ ਦੇ ਲੋਕ ਵੀ ਇਹ ਗੱਲ ਮੰਨਣਗੇ ਕਿ ਇਹ ਆਪਣੇ ਤੌਰ ਤੇ ਤਾਂ ਨਹੀਂ ਕਰ ਸਕਦੀ। ਇਹਦੇ ਘਰ ਵਾਲੇ ਨੂੰ, ਇਹਦੇ ਮੁੰਡੇ ਨੂੰ ਕਿਹਨੇ ਤਿਆਰ ਕੀਤਾ ਹੋਊ? ਮੇਰਾ ਇੱਕ ਮਿੱਤਰ ਗੁਰਪ੍ਰੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਪਿੰਡ ਜਾਗੋਵਾਲ, ਉਹ ਜਦੋਂ 5-7 ਸਾਲ ਪਹਿਲਾਂ ਮਲੇਰਕੋਟਲੇ ਦੇ ਵਿੱਚ ਇੱਕ ਸਮਾਗਮ ਸੀ, ਜਿਹੜਾ ਕਿ ਮੁਸਲਮਾਨ ਭਾਈਚਾਰੇ ਵੱਲੋਂ ਉੱਥੇ ਇੱਕ ਸਿੱਖਾਂ ਦਾ, ਇੱਕ ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਸਕਾਲਰ ਬੁਲਾ ਕੇ ਮੈਨੂੰ ਵੀ ਉੱਥੇ ਸੱਦਿਆ ਗਿਆ ਸੀ। ਉਸ ਦਿਨ ਗੁਰਪ੍ਰੀਤ ਹੋਣੀ ਬੜੇ ਦੁਖੀ ਸੀ ਕਿ ਬੇਅਦਬੀਆਂ ਹੋ ਰਹੀਆਂ। ਤੇ ਥੋੜੇ ਦਿਨਾਂ ਬਾਅਦ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਤੇ ਇੱਕ ਹੋਰ ਨੌਜਵਾਨ ਨੂੰ ਇਸ ਗੱਲ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਕਿ ਲੁਧਿਆਣੇ ਆਲਮਗੀਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਟੋ ਦੇ ਵਿੱਚ ਉਹ ਆਈ ਸੀ ਜਨਾਨੀ, ਜਿਹਨੇ ਘਵੱਦੀ ਪਿੰਡ ਦੇ ਵਿੱਚ, ਰਾਣਾ ਸਾਹਿਬ ਦੇ ਕੋਲ ਆ ਜਿਹੜਾ ਪਿੰਡ ਘਵੱਦੀ, ਉੱਥੇ ਉਹਨੇ ਬੇਅਦਬੀ ਕੀਤੀ ਰਾਣਾ ਸਾਹਿਬ ਦੇ ਕੋਲ ਪਿੰਡ ਘਵੱਦੀ 'ਚ। ਤੇ ਉਹ ਬੜੀ ਜ਼ਮਾਨਤ ਉੱਤੇ ਆਈ ਸੀ, ਉਹਨੂੰ ਕਿਸੇ ਤਰੀਕੇ ਨਾਲ ਬੁਲਾ ਲਿਆ ਤੇ ਉਹਨੂੰ ਉੱਥੇ ਸਾਰੀ ਪਹਿਲਾਂ ਗੱਲਬਾਤ ਪੁੱਛੀ ਤੇ ਉਹਨੂੰ ਇਹੀ ਕਿਹਾ ਕਿ ਅਸੀਂ ਤੇਰੀ ਮਦਦ ਕਰਨੀ ਚਾਹੁੰਦੇ ਹਾਂ, ਤੂੰ ਫਿਕਰ ਨਾ ਕਰ, ਆਪਾਂ ਤੇਰੇ ਨਾਲ ਹੀ ਆ, ਤੇ ਤੂੰ ਦੱਸ। ਉਹਨੇ ਕਈ ਗੱਲਾਂ ਦੱਸੀਆਂ ਤੇ ਉਦੋਂ ਬਾਅਦ ਵਿੱਚ ਸਿੰਘਾਂ ਨੇ ਦੱਸਦੇ ਆ ਵੀ ਉਹਨੂੰ ਗੋਲੀ ਮਾਰ ਦਿੱਤੀ। ਬੜਾ ਕਈ ਪਿੱਟੇ ਕੇ ਜਨਾਨੀ ਮਾਰ ਦਿੱਤੀ। ਉਹੀ ਬੰਦੇ ਜਿਹੜੇ ਕਹਿੰਦੇ ਆ ਜੀ ਇੰਦਰਾ ਕਿਉਂ ਮਾਰ ਦਿੱਤੀ, ਪਰ ਉਹਨਾਂ ਸਿੰਘਾਂ ਨੂੰ ਜਦੋਂ ਗ੍ਰਿਫਤਾਰ ਕਰ ਲਿਆ ਗਿਆ ਜਾਂ ਹੁਣ ਤੱਕ ਕੇਸ ਚੱਲਿਆ, ਉਦੋਂ ਉਹਨਾਂ ਤੋਂ ਬਿਨਾਂ ਵੀ 10-12 ਨੌਜਵਾਨਾਂ ਨੂੰ ਫੜ ਲਿਆ ਗਿਆ ਸੀ। ਉਹਨਾਂ ਸਾਰਿਆਂ ਨੇ ਆਪਦਾ ਫਰਜ਼ ਨਿਭਾਇਆ। ਤੇ ਸਾਡੇ ਬਹੁਤ ਸਾਰੇ ਬੰਦੇ ਜਿਹੜੇ ਕਹਿੰਦੇ ਆ ਜੀ ਇਨਸਾਫ ਨਹੀਂ ਮਿਲਦਾ, ਜੋ ਗੁਰਪ੍ਰੀਤ ਸਿੰਘ ਜਾਗੋਵਾਲ ਤੇ ਉਹਦੇ ਸਾਥੀਆਂ ਨੂੰ ਠੀਕ ਲੱਗਿਆ ਉਹਨਾਂ ਨੇ ਕਰਤਾ। ਉਹ ਕਹਿੰਦੇ ਜੀ ਸਾਨੂੰ ਤਾਂ ਇੰਨਾ ਕੀ, ਸਾਡਾ ਤਾਂ ਕਰ ਸਕਦੇ। ਬੇਸ਼ੱਕ ਇਹ ਗੱਲ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਾ ਆਵੇ, ਪਰ ਪਤਾ ਨਹੀਂ ਮੈਨੂੰ ਇਹ ਗੱਲ ਜਚੀ ਕਿ ਇਹ ਗੱਲ ਠੀਕ ਆ, ਇਹ ਤੋਂ ਬਿਨਾਂ ਤਾਂ ਕੋਈ ਗੁਜ਼ਾਰਾ ਨਹੀਂਗਾ। ਤੋ ਇਸ ਵੇਲੇ ਪੰਜਾਬ ਦੇ ਵਿੱਚ ਸਾਰੇ ਗੁਰਧਾਮਾਂ 'ਚ, ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਸੀਂ ਕਿੰਨੇ ਕੁ ਰਾਖੀ ਰੱਖੀਏ? ਹੁਣ ਤਾਂ ਇਹ ਗੱਲ ਬਣਦੀ ਜਾ ਰਹੀ ਆ ਕਿ ਡੇਰਾ ਸਰਸਾ ਜਾਣ ਵਾਲੇ ਜਾਂ ਜਿਨ੍ਹਾਂ ਨੇ ਬਾਅਦ 'ਚ ਭੁੱਲ ਬਖਸ਼ਾ ਲਈ ਸਿੱਖੀ 'ਚ ਸ਼ਾਮਲ ਹੋ ਗਏ, ਉਹ ਵੀ ਸ਼ੱਕ ਦੇ ਘੇਰੇ 'ਚ ਨੇ, ਕਿਉਂਕਿ ਪਤਾ ਕੁਛ ਨਹੀਂ ਕਿਹਦੇ ਅਜੇ ਵੀ ਦਿਮਾਗ ਦੇ ਵਿੱਚ ਉਹ ਫਤੂਰ ਆ ਜਾਵੇ ਤੇ ਬੇਅਦਬੀ ਦੁਬਾਰਾ ਹੋ ਜਾਵੇ। ਸੋ ਬੇਅਦਬੀਆਂ ਦੇ ਇਸ ਪ੍ਰਕਰਨ ਦੇ ਵਿੱਚ ਇਹ ਜਿਹੜੀ ਨਵੀਂ ਮੰਦਭਾਗੀ ਘਟਨਾ ਵਾਪਰੀ ਆ, ਇਹਦੇ ਬਾਰੇ ਚਰਚਾ ਕਰਾਉਣ ਮੌਕੇ ਜਦੋਂ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਸਿੱਖ ਸੰਗਤਾਂ ਬੜੀ ਵੱਡੀ ਗਿਣਤੀ ਦੇ ਉੱਥੇ ਪਹੁੰਚ ਰਹੀਆਂ ਨੇ, ਮੈਂ ਇਹ ਬੇਨਤੀ ਕਰਦਾ ਕਿ ਪ੍ਰਬੰਧਕਾਂ ਨੂੰ, ਸੰਗਤਾਂ ਨੂੰ, ਕਿ ਆਪਾਂ ਇਹ ਵੀ ਇਸ ਵਕਤ ਕਹੀਏ ਕਿ ਭਾਈ ਸਾਰੀ ਕਹਾਣੀ ਨੰਗੀ ਕਰੋ ਕਿ ਇਹ ਇਕੱਲੀ ਜਨਾਨੀ ਸਾਡੇ ਪਿੰਡ ਦੀ ਇਹ ਕੰਮ ਨਹੀਂ ਕਰ ਸਕਦੀ। ਸੋ ਜਿਹੜਾ ਇਹ ਅਦਿੱਤਿਆ ਇਨਸਾਨ, ਜਿੰਨਾ ਟਾਈਮ ਇਹੋ ਜਿਹੇ ਲੋਕ ਕਾਬੂ ਨਹੀਂ ਕੀਤੇ ਜਾਂਦੇ,
ਉਹਨਾਂ ਟਾਈਮ ਇਹ ਬੇਅਦਬੀਆਂ ਦਾ ਰੁਕਣਾ ਨਾਮੁਮਕਿਨ ਜਿਹਾ ਲੱਗਦਾ। ਅਕਾਲ ਪੁਰਖ ਵਾਹਿਗੁਰੂ ਸਾਹਮਣੇ ਅਰਦਾਸ ਹੀ ਕਰ ਸਕਦੇ ਆ ਕਿ ਇਹੋ ਜਿਹੀਆਂ ਹੌਲਨਾਕ ਘਟਨਾਵਾਂ ਜਿਹੜੀਆਂ ਨੇ ਉਹ ਬੰਦ ਹੋਣ। ਜਿਹੜੇ ਪਾਪੀ ਤੇ ਦੁਸ਼ਟ ਲੋਕ ਇਹ ਕਾਰੇ ਕਰਦੇ ਆ ਉਹਨਾਂ ਦਾ ਨਾਸ਼ ਹੋਵੇ, ਉਹਨਾਂ ਨੂੰ ਉਹਨਾਂ ਦੀ ਕਰਤੂਤ ਜਿਹੜੀ ਆ ਉਹ ਤੋਂ ਮੁੜਨ ਦਾ ਸੱਚੇ ਪਾਤਸ਼ਾਹ ਸਮੱਤ ਬਖਸ਼ਣ। ਸੋ ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।